ਜੋ ਕੋਸ਼ਿਸ਼ਾਂ ਇਹਨੂੰ ਪਿਛਲੇ 3 ਸਾਲਾਂ ਤੋਂ ਰਿਲੀਜ਼ ਨਾ ਹੋਣ ਦੇਣਾ, ਜੇ ਰਿਲੀਜ਼ ਹੁੰਦੀ ਵੀ ਹੈ ਤੇ ਇੱਕ ਦਿਨ ਬਾਅਦ ਉਹਨੂੰ ਬੰਦ ਕਰ ਦੇਣਾ। ਉਹਨਾਂ ਤੋਂ ਲੱਗਦਾ ਹੈ ਕਿ ਇਹਦੇ ਵਿੱਚ ਜੋ ਕਾਫੀ ਸੱਚਾਈ ਆ, ਜੋ ਖਾਲੜਾ ਸਾਹਿਬ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਹੋਊਗੀ, ਉਹ ਸਾਹਮਣੇ ਆਈ ਹੋਊਗੀ ਤੇ ਇਸ ਲਈ ਹੀ ਉਹਨਾਂ ਲੋਕਾਂ ਨੂੰ ਇਹਦੇ ਤੋਂ ਤਕਲੀਫ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਖਿਲਾਫ ਜਿਹੜੀ ਇਹੋ ਜਿਹੀ ਇੱਕ ਸਾਜ਼ਿਸ਼ ਰਚ ਕੇ ਤੇ ਉਹਨਾਂ ਦਾ ਵੱਡੇ ਪੱਧਰ ਤੇ ਘਾਣ ਕੀਤਾ। ਉਹਨਾਂ ਵੇਲਿਆਂ ਦੇ ਵਿੱਚ ਤੇ ਕਾਂਗਰਸ ਦਾ ਕਾਰਜਕਾਲ ਸੀ, ਪਰ ਅੱਜ ਬੀਜੇਪੀ ਹੈ ਸੱਤਾ ਦੇ ਵਿੱਚ, ਦੇਸ਼ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਬੀਜੇਪੀ ਕਾਬਜ਼ ਹੈ। ਪਰ ਫਿਰ ਫਿਲਮ ਤੇ ਆਬਜੈਕਸ਼ਨ ਕਿਉਂ ਹੈ? ਫਿਲਮ ਨੂੰ ਬਾਰ-ਬਾਰ ਬੈਨ ਕਿਉਂ ਕੀਤਾ ਜਾਂਦਾ ਹੈ? ਜਿਹੜੀ ਸਟੇਟ ਪਾਲਿਸੀ ਹੁੰਦੀ ਆ ਉਹ ਪਾਲਿਸੀ ਸੇਮ ਹੀ ਰਹਿਣੀ ਆ। ਉਹਦੇ ਵਿੱਚ ਸਰਕਾਰ ਜਿਹੜੀ ਮਰਜ਼ੀ ਆ ਜੇ, ਭਾਵੇਂ ਬੀਜੇਪੀ ਦੀ ਆ ਜੇ, ਭਾਵੇਂ ਕਾਂਗਰਸ ਦੀ ਆ ਜੇ, ਭਾਵੇਂ ਅਕਾਲੀ ਦਲ ਦੀ ਆ ਜੇ ਤੇ ਭਾਵੇਂ ਆਮ ਆਦਮੀ ਦੀ ਆ ਜੇ। ਸਰਕਾਰਾਂ ਦੀ ਗੱਲ ਕਰਦੇ ਜੇ, ਇਹ ਜਿਹੜੇ ਖਾਲੜਾ ਸਾਹਿਬ ਦੇ ਲਾਪਤਾ ਹੋਣ ਤੋਂ ਬਾਅਦ ਜਿੰਨੇ ਕੁ ਕੇਸ CBI ਵੱਲੋਂ ਰਜਿਸਟਰਡ ਕੀਤੇ ਗਏ ਸੀ, ਉਦੋਂ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੀ ਸਰਕਾਰ ਸੀ ਤੇ ਇਹਨਾਂ ਦੇ ਜਿਹੜੇ ਐਡਵੋਕੇਟ ਜਨਰਲ ਤੱਕ ਹੀ ਬੰਦੇ, ਉਹਨਾਂ ਨੇ ਪੂਰਾ ਜ਼ੋਰ ਉਹਨਾਂ ਕੇਸਾਂ ਨੂੰ ਸਟੇ ਕਰਾਉਣ ਤੇ ਲਾਇਆ। ਉਸ ਤੋਂ ਬਾਅਦ ਇਹ 16 ਸਾਲ 17 ਸਾਲ ਇਹ ਕੇਸ ਜਿਹੜੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਸਟੇ ਰਹੇ। ਉਹਦੇ ਦੌਰਾਨ ਕਾਂਗਰਸ ਦੀ ਸਰਕਾਰ ਵੀ ਆ ਗਈ, ਫਿਰ ਦੁਬਾਰਾ ਅਕਾਲੀ ਦਲ BJP ਆ ਗਈ। ਬਾਦਲ ਸਾਹਿਬ ਦੀ ਜਾਂ ਅਕਾਲੀ ਦਲ ਦੀ ਜਿਹੜੀ ਭੂਮਿਕਾ ਸੀ ਫਰਜ਼ੀ ਐਨਕਾਊਂਟਰ ਮਾਮਲੇ ਦੇ ਉੱਪਰ, ਜਾਂ ਖਾਲੜਾ ਸਾਹਿਬ ਜਿਨ੍ਹਾਂ ਨੂੰ ਅਣਪਛਾਤੇ ਬਣਾ ਦਿੱਤਾ ਗਿਆ, ਇਹਦੇ ਉੱਪਰ ਅਕਾਲੀ ਦਲ ਬਾਦਲ ਦੀ ਭੂਮਿਕਾ ਵੀ ਕੀ ਮੰਨਦੇ ਹੋ ਜੀ? ਦੇਖੋ, ਇਕੱਲੇ ਅਕਾਲੀ ਦਲ ਦੀ ਭੂਮਿਕਾ ਮੈਟਰ ਨਹੀਂ ਕਰਦੀ। ਹਰ ਇੱਕ ਉਹ ਬੰਦਾ ਜਿਹਨੂੰ ਉਸ ਟਾਈਮ ਜਿਹੜੀ ਗੱਲ ਕਰਕੇ ਬੈਨੀਫਿਟ ਮਿਲਦਾ ਸੀ, ਉਸ ਟਾਈਮ ਜੇ ਉਹ ਖਾੜਕੂਆਂ ਦਾ ਵਿਰੋਧ ਕਰਕੇ ਜਾਂ ਖਾਲੜਾ ਸਾਹਿਬ ਦਾ ਵਿਰੋਧ ਕਰਕੇ ਜਾਂ ਹੋਰ ਕਿਸੇ ਗੱਲ ਕਰਕੇ ਉਹਨਾਂ ਨੂੰ ਬੈਨੀਫਿਟ ਮਿਲਦਾ ਸੀ ਤੇ ਉਸ ਟਾਈਮ ਉਹਨਾਂ ਨੇ ਵਿਰੋਧ ਕੀਤਾ, ਭਾਵੇਂ ਉਹਦੇ 'ਚ ਅਕਾਲੀ ਦਲ ਹੀ, ਕਾਂਗਰਸ ਸੀ ਜਾਂ BJP ਹੀ, ਕਾਮਰੇਡ ਵੀ ਸੀਗਾ ਉਹਨਾਂ ਦੇ ਜਾਂ ਕਾਮਰੇਡ, ਸਾਰੇ ਪੱਖ ਤੋਂ ਹੀ ਲਾ ਲਓ। ਜਿਨ੍ਹਾਂ ਨੂੰ ਉਸ ਟਾਈਮ ਮੁਖਾਲਫਤ ਕਰਕੇ ਬੈਨੀਫਿਟ ਮਿਲਦਾ ਸੀ, ਉਹਨਾਂ ਨੇ ਉਸ ਟਾਈਮ ਉਹਨਾਂ ਦੀ ਮੁਖਾਲਫਤ ਕੀਤੀ। 2015 ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ ਤੇ ਜਿਹੜਾ ਸੁਖਬੀਰ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਕਾਤਲ ਹਵਾਰਾ ਕਹਿੰਦਾ ਹੈ ਕਿ ਇਹ ਕੌਮ ਨੂੰ ਕੀ ਸੇਧ ਦੇ ਸਕਦਾ, ਤੇ ਅੱਜ ਕੱਲ੍ਹ ਉਹ ਸਟੇਜਾਂ ਤੇ ਚੜ੍ਹ ਕੇ ਉਹਨਾਂ ਦੀ ਰਿਹਾਈ ਲਈ ਗਾਣੇ ਬੋਲ ਰਿਹਾ, ਤੇ ਜਿਹੜਾ ਕਹਿੰਦਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਗੱਲ ਕਰਾਂਗੇ। ਇਹ ਸਾਰੀਆਂ ਜਿਹੜੀਆਂ ਪੋਲੀਟੀਕਲ ਲੋਕ ਨੇ, ਇਹਨਾਂ ਦਾ ਜਿਹੜਾ ਗਿਰਗੜ ਵਾਂਗੂ ਰੰਗ ਬਦਲਣ ਦਾ ਜਿਹੜਾ ਕੰਮ ਆ ਉਹ ਬਹੁਤ ਸੌਖਾ ਵਾ। ਪਰ ਜਿਹੜੇ ਆਮ ਸਿੱਖ ਨੇ ਜਾਂ ਪੰਜਾਬੀ ਨੇ, ਉਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਇਹ ਕੋਝੀਆਂ ਚਾਲਾਂ ਨੇ, ਉਹਨਾਂ ਤੋਂ ਸੁਚੇਤ ਹੋਣਾ ਪੈਣਾ, ਤੇ ਫੇਰ ਹੀ ਸਿੱਖ ਕੌਮ ਦਾ ਕੁਝ ਬਣ ਸਕਦਾ ਤੇ ਪੰਜਾਬ ਦਾ ਕੁਝ ਬਣ ਸਕਦਾ। ਨਹੀਂ ਤੇ ਇਹਨਾਂ ਦੇ ਹੱਥ ਟੋਕੇ ਬਣ ਕੇ ਐਵੇਂ ਹੀ ਲੁੱਟੇ ਕੁੱਟੇ ਤੇ ਲਤਾੜੇ ਜਾਂਦੇ ਰਵਾਂਗੇ। ਅਜੇ ਵੀ ਕੁਝ ਇੱਦਾਂ ਦੇ ਉਸ ਵੇਲੇ ਦੇ ਪੁਲਿਸ ਆਫੀਸਰ ਹੈਗੇ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਜਿਹੜਾ ਸੀ ਮੁਕਾਬਲੇ ਬਣਾ ਕੇ ਮਾਰਿਆ, ਤੇ ਉਹ ਅਜੇ ਵੀ ਉੱਚ ਅਹੁਦਿਆਂ ਦੇ ਉੱਪਰ ਹੈ ਜੀ। ਆ ਪਿਛਲੇ 4-5 ਸਾਲਾਂ ਦੌਰਾਨ ਐਵੀਡੈਂਸ ਹੋਇਆ, ਉਹਦੇ 'ਚ ਵੀ 50 ਤੋਂ 60% ਜਿਹੜਾ ਬੰਦੇ ਵਿਟਨੈਸ ਵੀ ਜਿਉਂਦੇ ਆ ਤੇ ਅਕਿਊਜ਼ਡ ਵੀ ਜਿਹੜੇ ਜਿਉਂਦੇ ਆ। ਤੇ ਜਿਹੜੇ ਤੁਸੀਂ ਮੁਲਾਜ਼ਮਾਂ ਦੀ ਗੱਲ ਕਰਦੇ ਹੋ, ਕਈ ਉੱਚ ਅਹੁਦਿਆਂ ਤੇ ਬੈਠੇ ਅਜੇ ਵੀ ਸਰਵਿਸ ਕਰ ਰਹੇ ਨੇ ਤੇ ਜਿਨ੍ਹਾਂ ਦੇ ਖਿਲਾਫ ਜਿਹੜਾ ਵਾ ਉਹ CBI ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਨੇ, ਤੇ ਉਹ ਆਪਣੇ ਅਹੁਦਿਆਂ ਦਾ ਪ੍ਰਭਾਵ ਵਰਤ ਕੇ ਤੇ ਉਹਨਾਂ ਜਿਹੜੇ ਕੰਪਲੇਂਟਡ ਪਰਿਵਾਰ ਨੇ ਉਹਨਾਂ ਨੂੰ ਡਰਾਉਣ, ਧਮਕਾਉਣ ਤੇ ਦਬਾਉਣ ਲਈ ਆਪਣਾ ਜਿਹੜਾ ਪੂਰਾ ਵਾਹ ਲਾ ਰਹੇ ਨੇ। ਪਰ ਧੰਨ ਨੇ ਉਹ ਪਰਿਵਾਰ ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਛੱਡ ਕੇ, ਦਬਾਅ ਨੂੰ ਛੱਡ ਕੇ, ਲਾਲਚ ਨੂੰ ਛੱਡ ਕੇ, ਤੇ ਉਹਨਾਂ ਨੇ ਇੱਕ ਜਿਹੜਾ ਆਪਣੇ ਮੱਥੇ ਦੇ ਉੱਤੇ ਲਾਇਆ ਹੋਇਆ ਕਲੰਕ ਕਿ ਸਾਨੂੰ ਅੱਤਵਾਦੀ, ਵੱਖਵਾਦੀ ਕਹਿ ਕੇ ਜਿਹੜਾ ਵਾ ਉਹ ਮਾਰ ਦਿੱਤਾ ਗਿਆ ਸਾਡੇ ਬੱਚਿਆਂ ਨੂੰ, ਉਹ ਸਾਫ਼ ਕਰਨ ਦੇ ਲਈ ਉਹ ਪਰਿਵਾਰ ਜਿਹੜੇ ਅਜੇ ਤੱਕ ਜਦੋਜਹਿਦ ਕਰ ਰਹੇ ਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ।
ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਆਧਾਰਿਤ ਔਰ ਜਿਹੜਾ ਇੱਕ ਬਹੁਤ ਵੱਡਾ ਸਮਾਜ ਵਿੱਚ ਉਹਨਾਂ ਨੇ ਉਸ ਵੇਲੇ ਕੰਮ ਕੀਤਾ ਜਿਨ੍ਹਾਂ ਵੇਲਿਆਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਉਹਨਾਂ ਨੌਜਵਾਨਾਂ ਨੂੰ ਘਰੋਂ ਤੋਂ ਚੁੱਕਿਆ ਜਾਂਦਾ ਸੀ ਤੇ ਫਰਜ਼ੀ ਪੁਲਿਸ ਐਨਕਾਊਂਟਰ ਬਣਾ ਦਿੱਤਾ ਜਾਂਦਾ ਸੀ। ਤਾਂ ਅਜਿਹੇ ਨੂੰ ਲੈ ਕੇ ਖਾਲੜਾ ਸਾਹਿਬ ਦੀ ਜ਼ਿੰਦਗੀ ਦੇ ਆਧਾਰਿਤ ਫਿਲਮ ਆਈ ਹੈ ਔਰ ਦੂਜੇ ਪਾਸੇ ਖਾਲੜਾ ਸਾਹਿਬ ਤੋਂ ਬਾਅਦ ਜੋ ਕੁਝ ਵਾਪਰਿਆ ਔਰ ਇਸੇ ਨੂੰ ਲੈ ਕੇ CBI ਅਦਾਲਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਦੋਸ਼ੀ ਪੁਲਿਸ ਆਫੀਸਰ ਸੀ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਜਿੱਥੇ ਸੀਨੀਅਰ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਤੇ ਉੱਥੇ ਜਗਦੀਸ਼ ਸਿੰਘ ਬਾਜਵਾ ਸਾਹਿਬ ਵੀ ਨੇ, ਇਹਨਾਂ ਨੇ ਵੀ ਲਗਾਤਾਰ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਗੱਲਬਾਤ ਕਰਾਂਗੇ ਔਰ तमाम ਸਾਰੀ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ। ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਖਾਲੜਾ ਸਾਹਿਬ ਦੀ ਜ਼ਿੰਦਗੀ ਤੇ ਫਿਲਮ ਤੇ ਆਈ ਹੈ, ਫਿਲਮ ਤੁਸੀਂ ਵੀ ਦੇਖੀ ਹੋਵੇਗੀ, ਲੱਗਦਾ ਕਿ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਖਾਲੜਾ ਸਾਹਿਬ ਨੇ ਕੰਮ ਕੀਤਾ ਜਾਂ ਉਸ ਵੇਲੇ ਜਿਹੜਾ ਵੀ ਤੰਤਰ ਸਮੁੱਚਾ ਕਾਂਡ ਕਰਵਾ ਰਿਹਾ ਸੀ ਪੰਜਾਬ ਦੇ ਵਿੱਚ, ਉਹਨਾਂ ਚੀਜ਼ਾਂ ਨੂੰ ਬਿਲਕੁਲ ਨੰਗਿਆਂ ਕੀਤਾ ਗਿਆ ਜੀ? ਵੇਖੋ, ਜਿਹੜੀ ਇਹ ਮੂਵੀ ਦਾ ਸਵਾਲ ਆ, ਕਿਉਂਕਿ ਮੈਂ ਅਜੇ ਤੱਕ ਇਹ ਪੂਰੀ ਕੰਪਲੀਟ ਮੂਵੀ ਵੇਖੀ ਨਹੀਂ ਆ ਵੀ ਇਹਦੇ 'ਚ ਕਿੰਨੀ ਸੱਚਾਈ ਆ ਤੇ ਕਿੰਨੀ ਨਹੀਂ, ਪਰ ਜੋ ਕੋਸ਼ਿਸ਼ਾਂ ਇਹਨੂੰ ਪਿਛਲੇ 3 ਸਾਲਾਂ ਤੋਂ ਰਿਲੀਜ਼ ਨਾ ਹੋਣ ਦੇਣਾ, ਜੇ ਰਿਲੀਜ਼ ਹੁੰਦੀ ਵੀ ਆ ਤੇ ਇੱਕ ਦਿਨ ਬਾਅਦ ਉਹਨੂੰ ਬੰਦ ਕਰ ਦੇਣਾ ਹੋ ਰਹੀਆਂ ਨੇ, ਉਹਨਾਂ ਤੋਂ ਲੱਗਦਾ ਹੈ ਕਿ ਇਹਦੇ ਵਿੱਚ ਜੋ ਕਾਫੀ ਸੱਚਾਈ ਆ, ਜੋ ਖਾਲੜਾ ਸਾਹਿਬ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਹੋਊਗੀ, ਉਹ ਸਾਹਮਣੇ ਆਈ ਹੋਊਗੀ। ਤੇ ਇਸ ਲਈ ਹੀ ਉਹਨਾਂ ਲੋਕਾਂ ਨੂੰ ਇਹਦੇ ਤੋਂ ਤਕਲੀਫ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਖਿਲਾਫ ਜਿਹੜੀ ਇਹੋ ਜਿਹੀ ਇੱਕ ਸਾਜ਼ਿਸ਼ ਰਚ ਕੇ ਤੇ ਉਹਨਾਂ ਦਾ ਵੱਡੇ ਪੱਧਰ 'ਤੇ ਘਾਣ ਕੀਤਾ ਤੇ ਜਿਹਨੂੰ ਉਜਾਗਰ ਕਰਨ ਲਈ ਖਾਲੜਾ ਸਾਹਿਬ ਨੂੰ ਆਪਣੀ ਜਾਨ ਤੱਕ ਗਵਾਉਣੀ ਪਈ। ਉਹ ਸੱਚਾਈ ਨੂੰ ਛੁਪਾਉਣ ਦੇ ਲਈ ਹੁਣ ਇਹ ਲੋਕ ਉਹਨਾਂ ਦੀ ਜੀਵਨੀ ਦੇ ਉੱਤੇ ਬਣੀ ਇੱਕ ਮੂਵੀ ਨੂੰ ਵੀ ਰਿਲੀਜ਼ ਨਹੀਂ ਹੋਣ ਦੇਣਾ ਚਾਹੁੰਦੇ। ਇੱਕ ਆਮ ਕਰਕੇ ਆਮ ਲੋਕਾਂ ਦੇ ਸਾਹਮਣੇ ਵੱਡਾ ਸਵਾਲ ਤੇ ਹੈ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਜਿਹੜਾ ਖੂਨੀ ਦਹਾਕਾ ਸੀ ਜਾਂ ਜਿਹੜੇ ਨਿਰਦੋਸ਼ ਨੌਜਵਾਨ ਸੀ ਘਰਾਂ ਦੇ ਵਿੱਚੋਂ ਚੁੱਕ ਕੇ ਮਾਰੇ ਗਏ, ਉਹਨਾਂ ਵੇਲਿਆਂ ਦੇ ਵਿੱਚ ਤੇ ਕਾਂਗਰਸ ਦਾ ਕਾਰਜਕਾਲ ਸੀ, ਪਰ ਅੱਜ BJP ਹੈ ਸੱਤਾ ਦੇ ਵਿੱਚ, ਦੇਸ਼ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ BJP ਕਾਬਜ਼ ਹੈ, ਪਰ ਫਿਰ ਫਿਲਮ ਤੇ ਆਬਜੈਕਸ਼ਨ ਕਿਉਂ ਹੈ? ਫਿਲਮ ਨੂੰ ਬਾਰ-ਬਾਰ ਬੈਨ ਕਿਉਂ ਕੀਤਾ ਜਾਂਦਾ ਹੈ? ਵੇਖੋ, ਜਿਹੜੀ ਸਮਝਣ ਵਾਲੀ ਗੱਲ ਆ ਨਾ, ਉਹ ਇਹ ਆ ਕਿ ਜਿਹੜੀ ਸਟੇਟ ਪਾਲਿਸੀ ਹੁੰਦੀ ਆ ਉਹ ਪਾਲਿਸੀ ਸੇਮ ਹੀ ਰਹਿਣੀ ਆ। ਉਹਦੇ ਵਿੱਚ ਸਰਕਾਰ ਜਿਹੜੀ ਮਰਜ਼ੀ ਆ ਜੇ, ਭਾਵੇਂ BJP ਦੀ ਆ ਜੇ, ਭਾਵੇਂ ਕਾਂਗਰਸ ਦੀ ਆ ਜੇ, ਭਾਵੇਂ ਅਕਾਲੀ ਦਲ ਦੀ ਆ ਜੇ ਤੇ ਭਾਵੇਂ ਆਮ ਆਦਮੀ ਦੀ ਆ ਜੇ। ਜੇ ਤੁਸੀਂ ਸਰਕਾਰਾਂ ਦੀ ਗੱਲ ਕਰਦੇ ਜੇ ਤੇ ਇਹ ਜਿਹੜੇ ਖਾਲੜਾ ਸਾਹਿਬ ਦੇ ਲਾਪਤਾ ਹੋਣ ਤੋਂ ਬਾਅਦ ਜਿੰਨੇ ਕੁ ਕੇਸ CBI ਵੱਲੋਂ ਰਜਿਸਟਰਡ ਕੀਤੇ ਗਏ ਸੀ, ਉਦੋਂ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੀ ਸਰਕਾਰ ਸੀ ਤੇ ਇਹਨਾਂ ਦੇ ਜਿਹੜੇ ਐਡਵੋਕੇਟ ਜਨਰਲ ਤੱਕ ਹੀ ਬੰਦੇ, ਉਹਨਾਂ ਨੇ ਪੂਰਾ ਜ਼ੋਰ ਉਹਨਾਂ ਕੇਸਾਂ ਨੂੰ ਸਟੇ ਕਰਾਉਣ ਤੇ ਲਾਇਆ। ਠੀਕ ਹੈ ਜੀ। ਉਸ ਤੋਂ ਬਾਅਦ ਇਹ 16 ਸਾਲ 17 ਸਾਲ ਇਹ ਕੇਸ ਜਿਹੜੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਸਟੇ ਰਹੇ। ਉਹਦੇ ਦੌਰਾਨ ਕਾਂਗਰਸ ਦੀ ਸਰਕਾਰ ਵੀ ਆ ਗਈ, ਫਿਰ ਦੁਬਾਰਾ ਅਕਾਲੀ ਦਲ BJP ਆ ਗਈ। ਜੇ ਹੁਣ ਦੀ ਮੌਜੂਦਾ ਸਰਕਾਰ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਸਰਕਾਰ, ਤੇ ਇਹ ਸਰਕਾਰ ਨੇ ਵੀ ਜਿੰਨੇ ਕੇਸਾਂ ਦੇ ਵਿੱਚ ਮੁਲਜ਼ਮ ਪੁਲਿਸ ਆਫੀਸਰ ਸੀ ਉਹਨਾਂ ਨੂੰ ਬਚਾਉਣ ਦੇ ਲਈ ਫੁੱਲ ਸਪੋਰਟ ਦਿੱਤੀ। ਉਹਨਾਂ ਦਾ ਸਾਰਾ ਵਕੀਲਾਂ ਦਾ ਖਰਚਾ, ਉਹਨਾਂ ਦਾ ਆਉਣ ਜਾਣ ਦਾ ਖਰਚਾ, ਜਾਣੀ ਕਿ ਹਰ ਇੱਕ ਤਰੀਕੇ ਦੀ ਸਪੋਰਟ ਬੈਕਗਰਾਊਂਡ ਤੋਂ ਉਹਨਾਂ ਦੀ ਕੀਤੀ, ਭਾਵੇਂ ਲੋਕਾਂ ਨੂੰ ਡਰਾਉਣ ਦੇ ਲਈ, ਧਮਕਾਉਣ ਦੇ ਲਈ ਜਾਂ ਪ੍ਰੈਸ਼ਰ ਪਾਉਣ ਲਈ। ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਸਟੇਟ ਪਾਲਿਸੀ ਹੁੰਦੀ ਆ ਉਹ ਸੇਮ ਪਿੱਛੋਂ ਇੱਕੋ ਹੀ ਚੱਲਦੀ ਆ। ਅੱਗੇ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਨੇ ਉਹ ਸਰਕਾਰਾਂ ਦੇ ਤੌਰ ਦੇ ਉੱਤੇ ਬਦਲਦੀਆਂ ਰਹਿੰਦੀਆਂ, ਪਰ ਉਹਦੇ ਸਟੇਟ ਪਾਲਿਸੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਸਾਨੂੰ ਇਹ ਗੱਲ ਸਮਝਣੀ ਚਾਹੀਦੀ। ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਤੁਸੀਂ ਬਹੁਤ ਸਾਰੇ ਇਹਨਾਂ ਸੰਜੀਦਾ ਮਾਮਲਿਆਂ ਦੇ ਵਿੱਚ ਸਜ਼ਾਵਾਂ ਦਿਵਾਉਣ ਦੇ ਵਿੱਚ ਸਫਲ ਰਹੇ ਹੋ, ਤਾਂ ਕਿੰਨੇ ਕੁ ਹੋਰ ਇੱਦਾਂ ਦੇ ਕੇਸ ਹੈ ਜਿਨ੍ਹਾਂ ਦੇ ਵਿੱਚ ਸਜ਼ਾ ਹੋਣੀ ਬਾਕੀ ਹੈ ਜਾਂ ਪੂਰਾ ਘਟਨਾਕ੍ਰਮ ਕੀ ਹੈ ਜੀ?
ਵੇਖੋ ਜਿਹੜੀ ਤੇ CBI ਕੇਸਾਂ ਦੀ ਗੱਲ ਆ, CBI ਨੇ ਤੇ ਟੋਟਲ ਤਕਰੀਬਨ 70 FIR ਰਜਿਸਟਰਡ ਕੀਤੀਆਂ ਸੀ। ਉਹਦੇ ਚੋਂ ਵੀ 20 ਦੇ ਵਿੱਚ ਕਲੋਜ਼ਰ ਰਿਪੋਰਟਾਂ ਦੇ ਦਿੱਤੀਆਂ ਤੇ ਜਿਹੜੇ 50 ਕੇਸ ਸੀ ਉਹਨਾਂ ਦੇ ਵਿੱਚੋਂ ਤਕਰੀਬਨ 6 ਜਾਂ 7 ਕੇਸ ਪੈਂਡਿੰਗ ਰਹਿ ਗਏ। ਉਸ ਤੋਂ ਇਲਾਵਾ ਜਿਹੜੀ ਇੱਕ ਸਾਡੀ ਸੰਸਥਾ ਵੱਲੋਂ ਲਾਪਤਾ ਪੰਜਾਬ ਵੱਲੋਂ 8257 ਬੰਦਿਆਂ ਦਾ ਪੂਰਾ ਡਾਟਾ ਇਕੱਠਾ ਕਰਕੇ ਇੱਕ PIL ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਆ। ਉਹ ਅਜੇ ਪੈਂਡਿੰਗ ਚੱਲ ਰਹੀ ਆ। 2019 ਤੋਂ ਲੈ ਕੇ ਅੱਜ 2026 ਹੋ ਗਿਆ, ਉਹ ਅਜੇ ਪੈਂਡਿੰਗ ਚੱਲ ਰਹੀ ਹੈ। ਉਹਦੇ ਵਿੱਚ ਕੀ ਫੈਸਲਾ ਆਉਂਦਾ, ਜੇ ਉਹਦੇ ਵਿੱਚ ਪੋਜ਼ਿਟਿਵ ਕੋਈ ਫੈਸਲਾ ਆ ਜਾਂਦਾ ਇਸੇ ਪੱਧਰ ਦੇ ਉੱਤੇ ਜਾਂ CBI ਜਾਂ ਹੋਰ ਕੋਈ ਕਮਿਸ਼ਨ ਜਾਂਚ ਕਰਕੇ ਉਹਨਾਂ ਦੀ ਜਿਹੜੀ ਆ ਪੂਰੇ ਕੇਸ ਉਹ ਚਾਲੂ ਹੋ ਜਾਂਦੇ ਤੇ ਫਿਰ ਹਜ਼ਾਰਾਂ ਜਿਹੜੇ ਪੁਲਿਸ ਆਫੀਸਰ ਜਾਂ ਪੁਲਿਸ ਮੁਲਾਜ਼ਮ ਨੇ ਉਹ ਉਹਨਾਂ ਕੇਸਾਂ ਦਾ ਜਿਹੜਾ ਸਾਹਮਣਾ ਕਰ ਸਕਦੇ ਨੇ। ਅਜੇ ਵੀ ਕੁਝ ਇਦਾਂ ਦੇ ਉਸ ਵੇਲੇ ਦੇ ਪੁਲਿਸ ਆਫੀਸਰ ਹੈਗੇ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਜਿਹੜਾ ਸੀ ਮੁਕਾਬਲੇ ਬਣਾ ਕੇ ਮਾਰਿਆ ਤੇ ਉਹ ਅਜੇ ਵੀ ਉੱਚ ਅਹੁਦਿਆਂ ਦੇ ਉੱਪਰ ਹੈ ਜੀ। ਵੇਖੋ ਜਿਹੜੇ ਉਸ ਟਾਈਮ ਦੇ CBI ਨੇ ਕੇਸ ਰਜਿਸਟਰਡ ਕੀਤੇ ਸੀ ਉਹਨਾਂ ਵਿੱਚ ਵੀ ਜਿਹੜੇ ਆ ਹੁਣ ਪਿਛਲੇ ਸਾਲਾਂ ਦੌਰਾਨ ਜਿਹੜਾ ਐਵੀਡੈਂਸ ਆ ਪਿਛਲੇ 4-5 ਸਾਲਾਂ ਦੌਰਾਨ ਐਵੀਡੈਂਸ ਹੋਇਆ ਉਹਦੇ 'ਚ ਵੀ 50 ਤੋਂ 60% ਜਿਹੜਾ ਬੰਦੇ ਵਿਟਨੈਸ ਵੀ ਜਿਉਂਦੇ ਆ ਤੇ ਅਕਿਊਜ਼ਡ ਵੀ ਜਿਹੜੇ ਜਿਉਂਦੇ ਆ। ਤੇ ਜਿਹੜੇ ਤੁਸੀਂ ਮੁਲਾਜ਼ਮਾਂ ਦੀ ਗੱਲ ਕਰਦੇ ਹੋ ਕਈ ਉੱਚ ਅਹੁਦਿਆਂ ਤੇ ਬੈਠੇ ਅਜੇ ਵੀ ਸਰਵਿਸ ਕਰ ਰਹੇ ਨੇ ਤੇ ਜਿਨ੍ਹਾਂ ਦੇ ਖਿਲਾਫ ਜਿਹੜਾ ਵਾ ਉਹ CBI ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਨੇ ਤੇ ਉਹ ਆਪਣੇ ਅਹੁਦਿਆਂ ਦਾ ਪ੍ਰਭਾਵ ਵਰਤ ਕੇ ਤੇ ਉਹਨਾਂ ਜਿਹੜੇ ਕੰਪਲੇਂਟਡ ਪਰਿਵਾਰ ਨੇ ਉਹਨਾਂ ਨੂੰ ਡਰਾਉਣ ਧਮਕਾਉਣ ਤੇ ਦਬਾਉਣ ਲਈ ਆਪਣਾ ਜਿਹੜਾ ਪੂਰਾ ਵਾਹ ਲਾ ਰਹੇ ਨੇ। ਪਰ ਧੰਨ ਨੇ ਉਹ ਪਰਿਵਾਰ ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਛੱਡ ਕੇ ਦਬਾਅ ਨੂੰ ਛੱਡ ਕੇ ਲਾਲਚ ਨੂੰ ਛੱਡ ਕੇ ਤੇ ਉਹਨਾਂ ਨੇ ਇੱਕ ਜਿਹੜਾ ਆਪਣੇ ਮੱਥੇ ਦੇ ਉੱਤੇ ਲਾਇਆ ਹੋਇਆ ਕਲੰਕ ਕਿ ਸਾਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਜਿਹੜਾ ਵਾ ਉਹ ਮਾਰ ਦਿੱਤਾ ਗਿਆ ਸਾਡੇ ਬੱਚਿਆਂ ਨੂੰ, ਉਹ ਸਾਫ਼ ਕਰਨ ਦੇ ਲਈ ਉਹ ਪਰਿਵਾਰ ਜਿਹੜੇ ਅਜੇ ਤੱਕ ਜਦੋਜਹਿਦ ਕਰ ਰਹੇ ਆ। ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਇਹ ਜੋ ਕੁਝ ਵਾਪਰਿਆ ਤਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹੋਣੀ ਵੀ ਦਾਅਵੇਦਾਰੀ ਕਰਦੇ ਰਹੇ ਤਾਂ ਉਹਦੇ ਵਿੱਚ ਸਟੇਟਮੈਂਟ ਵੀ ਇੱਕ ਬੀਬੀ ਖਾਲੜਾ ਦੀ ਨਿਕਲ ਕੇ ਸਾਹਮਣੇ ਆਈ ਹੈ। ਕੀ ਲੱਗਦਾ ਕਿ ਬਾਦਲ ਸਾਹਿਬ ਦੀ ਜਾਂ ਅਕਾਲੀ ਦਲ ਦੀ ਜਿਹੜੀ ਭੂਮਿਕਾ ਸੀ ਫਰਜ਼ੀ ਐਨਕਾਊਂਟਰ ਮਾਮਲੇ ਦੇ ਉੱਪਰ ਜਾਂ ਖਾਲੜਾ ਸਾਹਿਬ ਜਿਨ੍ਹਾਂ ਨੂੰ ਅਣਪਛਾਤੇ ਬਣਾ ਦਿੱਤਾ ਗਿਆ ਇਹਦੇ ਉੱਪਰ ਅਕਾਲੀ ਦਲ ਬਾਦਲ ਦੀ ਭੂਮਿਕਾ ਵੀ ਕੀ ਮੰਨਦੇ ਹੋ ਜੀ? ਵੇਖੋ ਇਕੱਲੇ ਅਕਾਲੀ ਦਲ ਦੀ ਭੂਮਿਕਾ ਮੈਟਰ ਨਹੀਂ ਕਰਦੀ। ਹਰ ਇੱਕ ਉਹ ਬੰਦਾ ਜਿਹਨੂੰ ਉਸ ਟਾਈਮ ਜਿਹੜੀ ਗੱਲ ਕਰਕੇ ਬੈਨੀਫਿਟ ਮਿਲਦਾ ਸੀ ਉਸ ਟਾਈਮ ਜੇ ਉਹ ਖਾੜਕੂਆਂ ਦਾ ਵਿਰੋਧ ਕਰਕੇ ਜਾਂ ਖਾਲੜਾ ਸਾਹਿਬ ਦਾ ਵਿਰੋਧ ਕਰਕੇ ਜਾਂ ਹੋਰ ਕਿਸੇ ਗੱਲ ਕਰਕੇ ਉਹਨਾਂ ਨੂੰ ਬੈਨੀਫਿਟ ਮਿਲਦਾ ਸੀ ਤੇ ਉਸ ਟਾਈਮ ਉਹਨਾਂ ਨੇ ਵਿਰੋਧ ਕੀਤਾ, ਭਾਵੇਂ ਉਹਦੇ 'ਚ ਅਕਾਲੀ ਦਲ ਹੀ, ਕਾਂਗਰਸ ਹੀ ਜਾਂ BJP ਹੀ, ਕਾਮਰੇਡ ਵੀ ਸੀਗਾ ਉਹਨਾਂ ਜਾਂ ਕਾਮਰੇਡ, ਸਾਰੇ ਪੱਖ ਤੋਂ ਹੀ ਲਾ ਲਓ ਜਿਨ੍ਹਾਂ ਨੂੰ ਉਸ ਟਾਈਮ ਮੁਖਾਲਫਤ ਕਰਕੇ ਬੈਨੀਫਿਟ ਮਿਲਦਾ ਸੀ ਉਹਨਾਂ ਨੇ ਉਸ ਟਾਈਮ ਉਹਨਾਂ ਦੀ ਮੁਖਾਲਫਤ ਕੀਤੀ। ਤੇ ਉਹੋ ਹੀ ਲੋਕ ਜਿਨ੍ਹਾਂ ਨੂੰ ਅੱਜ ਕੱਲ੍ਹ ਉਹਨਾਂ ਦੀ ਹਮਾਇਤ ਕਰਕੇ ਫਾਇਦਾ ਹੁੰਦਾ ਅੱਜ ਉਹੋ ਹੀ ਲੋਕ ਉਹਦੀ ਹਮਾਇਤ ਕਰ ਰਹੇ ਨੇ। ਜਿਹੜੇ ਕਾਮਰੇਡ ਜਾਂ ਅਕਾਲੀ ਦਲ ਜਾਂ ਕਾਂਗਰਸ ਉਸ ਟਾਈਮ ਵਿਰੋਧ ਕਰਦੇ ਹੀ ਅੱਜ ਤੁਸੀਂ ਵੇਖ ਲਓ ਉਹਨਾਂ ਸਮਿਆਂ ਦੇ, ਕਿਉਂਕਿ ਸੋਸ਼ਲ ਮੀਡੀਆ 'ਤੇ ਬਿਆਨ ਤਾਂ ਨਹੀਂ ਹੋਣਗੇ, ਉਹਨਾਂ ਸਮਿਆਂ ਦੀਆਂ ਅਖਬਾਰਾਂ ਵੇਖ ਲਓ ਤੇ ਅੱਜ ਕੱਲ੍ਹ ਦੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਬਿਆਨ ਵੇਖ ਲਓ। ਜੇ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਜੇ ਤੇ ਅਕਾਲੀ ਦਲ ਦੀ ਗੱਲ ਜੇ ਬੰਦੀ ਸਿੰਘਾਂ ਦੇ ਰਿਹਾਈ ਦੇ ਮਾਮਲੇ ਦੇ ਵਿੱਚ ਹੀ ਗੱਲ ਕਰਦੇ, ਜਦੋਂ 2015 ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ ਤੇ ਜਿਹੜਾ ਸੁਖਬੀਰ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਕਾਤਲ ਹਵਾਰਾ ਕਹਿੰਦਾ ਹੈ ਕਿ ਇਹ ਕੌਮ ਨੂੰ ਕੀ ਸੇਧ ਦੇ ਸਕਦਾ ਤੇ ਅੱਜ ਕੱਲ੍ਹ ਉਹ ਸਟੇਜਾਂ 'ਤੇ ਚੜ੍ਹ ਕੇ ਉਹਨਾਂ ਦੀ ਰਿਹਾਈ ਲਈ ਗਾਣੇ ਬੋਲ ਰਿਹਾ ਤੇ ਜਿਹੜਾ ਕਹਿੰਦਾ ਕਿ ਸਾਡੀ ਸਰਕਾਰ ਆਉਣ 'ਤੇ ਅਸੀਂ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਗੱਲ ਕਰਾਂਗੇ। ਇੰਨੇ ਸਾਲ ਤੇ ਸੈਂਟਰ 'ਚ ਵੀ ਭਾਜਪਾ ਸਰਕਾਰ ਸੀ, ਥੱਲੇ BJP ਅਕਾਲੀ ਦਲ ਦੀ ਸਰਕਾਰ ਸੀ, ਉੱਪਰ ਜੇ ਮਨਮੋਹਨ ਸਿੰਘ ਦੀ ਸਰਕਾਰ ਰਹੀ ਤੇ ਥੱਲੇ ਕਾਂਗਰਸ ਦੀ ਸਰਕਾਰ ਰਹੀ। ਉਸ ਟਾਈਮ 'ਤੇ ਕਿਸੇ ਨੇ ਉਹ ਪਾਸੇ ਧਿਆਨ, ਜਿਹੜੇ ਵੀ ਬੰਦੇ ਨੂੰ ਜਿਹੜਾ ਕੰਮ ਸ਼ੂਟ ਕਰਦਾ ਜਦੋਂ ਜੇ ਇਹਨਾਂ ਦੀ ਮੁਖਾਲਫਤ ਕਰਕੇ ਉਹਨਾਂ ਨੂੰ ਫਾਇਦਾ ਹੁੰਦਾ ਤੇ ਉਸ ਟਾਈਮ ਮੁਖਾਲਫਤ ਕਰਨ ਲੱਗ ਪੈਂਦੇ, ਜੇ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦੇ ਕੇ ਫਾਇਦਾ ਹੁੰਦਾ ਤੇ ਉਹ ਹੱਕ ਦੇ ਵਿੱਚ ਬਿਆਨ ਦੇਣ ਲੱਗ ਪੈਂਦੇ।
ਕਿਸਾਨ ਅੰਦੋਲਨ ਦੇ ਵਿੱਚ ਜੇ ਪਹਿਲੋਂ ਇਹਨਾਂ ਨੇ ਪੂਰਾ ਜ਼ੋਰ ਲਾ ਲਿਆ ਕਿ ਕਿਸਾਨ ਬਿੱਲ ਜਿਹੜੇ ਨੇ ਕਿਸਾਨਾਂ ਦੇ ਹੱਕ 'ਚ ਨੇ, ਜੇ ਲੋਕ ਖਿਲਾਫ ਹੋ ਗਏ ਤੇ ਦੂਜੇ ਪਾਸੇ ਹੋ ਗਏ। ਇਹ ਸਾਰੀਆਂ ਜਿਹੜੀਆਂ ਪੋਲੀਟੀਕਲ ਲੋਕ ਨੇ, ਇਹਨਾਂ ਦਾ ਜਿਹੜਾ ਗਿਰਗੜ ਵਾਂਗੂ ਰੰਗ ਬਦਲਣ ਦਾ ਜਿਹੜਾ ਕੰਮ ਆ ਉਹ ਬਹੁਤ ਸੌਖਾ ਵਾ। ਪਰ ਜਿਹੜੇ ਆਮ ਸਿੱਖ ਨੇ ਜਾਂ ਪੰਜਾਬੀ ਨੇ, ਉਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਇਹ ਕੋਝੀਆਂ ਚਾਲਾਂ ਨੇ ਉਹਨਾਂ ਤੋਂ ਸੁਚੇਤ ਹੋਣਾ ਪੈਣਾ, ਤੇ ਫੇਰ ਹੀ ਸਿੱਖ ਕੌਮ ਦਾ ਕੁਝ ਬਣ ਸਕਦਾ ਤੇ ਪੰਜਾਬ ਦਾ ਕੁਝ ਬਣ ਸਕਦਾ। ਨਹੀਂ ਤੇ ਇਹਨਾਂ ਦੇ ਹੱਥ ਟੋਕੇ ਬਣ ਕੇ ਐਵੇਂ ਹੀ ਲੁੱਟੇ ਕੁੱਟੇ ਤੇ ਲਤਾੜੇ ਜਾਂਦੇ ਰਵਾਂਗੇ। ਬਿਲਕੁਲ। ਚੌੜਾ ਸਾਹਿਬ, ਅਖੀਰ ਦੇ ਵਿੱਚ ਦੱਸਿਓ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅਜੇ ਵੀ ਕੁਝ ਪੁਲਿਸ ਦੇ ਉੱਚ ਅਧਿਕਾਰੀ ਨੇ ਉਸ ਵੇਲੇ ਦੇ ਜਿਹੜੇ ਅੱਜ ਵੀ ਵੱਡੇ ਅਹੁਦਿਆਂ ਦੇ ਉੱਪਰ ਤਾਇਨਾਤ, ਉਹਨਾਂ ਦੇ ਖਿਲਾਫ ਕੇਸ ਚੱਲ ਰਹੇ ਆ। ਕੀ ਲੱਗਦਾ ਕਿ ਚੱਲਦੇ ਹੋਏ ਕੇਸਾਂ ਦੇ ਦਰਮਿਆਨ ਉਹ ਅਜੇ ਵੀ ਡਿਊਟੀਆਂ ਤੇ ਤਾਇਨਾਤ ਆ ਜਾਂ ਉਹਨਾਂ ਨੂੰ ਡਿਊਟੀਆਂ ਤੋਂ ਸਸਪੈਂਡ ਕੀਤਾ ਹੋਇਆ? ਵੇਖੋ, ਸਸਪੈਂਡ ਜਿਨ੍ਹਾਂ ਦੇ ਖਿਲਾਫ ਕੇਸ ਤੇ ਉਹ ਚੱਲਦੇ, ਜਿਹੜੇ ਸਸਪੈਂਡ ਗੱਲ ਵੱਖਰੀ ਹੈ। ਜਿਨ੍ਹਾਂ ਨੂੰ ਸਜ਼ਾਵਾਂ ਹੋ ਗਈਆਂ, ਸਜ਼ਾਵਾਂ ਹੋਣ ਤੋਂ ਬਾਅਦ ਉਹ ਬੇਲ ਅਪਲਾਈ ਕਰਕੇ ਦੁਬਾਰਾ ਫੇਰ ਡਿਊਟੀਆਂ ਕਰ ਰਹੇ ਆ, ਤੇ ਉਹ ਵੀ ਇਹੋ ਜਿਹਾ ਕੋਰਟ ਦਾ ਰਿਕਾਰਡ ਆ ਕਿ ਜਿਹੜੇ ਬੰਦੇ ਇੱਥੇ ਐਗਜ਼ੈਂਪਸ਼ਨ ਦਿੰਦੇ ਨੇ ਕਿ ਸਾਡੇ ਕੋਲ ਅੱਜ ਫਲਾਣੀ ਜਗ੍ਹਾ ਤੇ ਸਾਡੀ ਡਿਊਟੀ ਲੱਗੀ ਆ ਤੇ ਅਸੀਂ ਕੋਰਟ 'ਚ ਹਾਜ਼ਰ ਨਹੀਂ ਹੋ ਸਕਦੇ, ਜਾਂ ਅੱਜ ਸਾਡੀ ਫਲਾਣੀ ਜਗ੍ਹਾ ਤੇ ਡਿਊਟੀ ਲੱਗੀ ਆ, ਸਾਨੂੰ ਐਗਜ਼ੈਂਪਸ਼ਨ ਦਿੱਤੀ ਜਾਏ। ਇਹ ਕੋਰਟ ਦੇ ਰਿਕਾਰਡ ਦੇ ਉੱਤੇ ਸਾਰੀਆਂ ਗੱਲਾਂ ਨੇ। ਕਿਸੇ ਧਿਰ ਨੇ ਵਿਰੋਧ ਨਹੀਂ ਕੀਤਾ ਇਸ ਗੱਲ ਦਾ ਅਜੇ ਤੱਕ? ਦੇਖੋ, ਵਿਰੋਧ ਉਹ ਹੁੰਦਾ ਜਿਹੜਾ ਵੱਡੇ ਪੱਧਰ ਤੇ ਹੋਏ ਤੇ ਜਿਹੜਾ ਸਰਕਾਰ ਨੂੰ ਸੁਣਾਈ ਦੇ। ਜਿਹੜਾ ਇੱਕਾ ਦੁੱਕਾ ਬੰਦੇ ਕੋਈ ਇਹੋ ਜਿਹਾ ਵਿਰੋਧ ਕਰਨਗੇ, ਉਹ ਤੇ ਸਰਕਾਰਾਂ ਦੇ ਅੱਗੇ ਕੋਈ ਗੱਲ ਨਹੀਂ। ਪਰ ਜਿਹੜੇ ਸਾਡੇ ਸਿੱਖ ਜਾਂ ਪੰਜਾਬੀ ਨੇ, ਉਹ ਕਿਸੇ ਮੁੱਦੇ ਨੂੰ ਥੋੜ੍ਹੇ ਦਿਨਾਂ ਤੱਕ ਲੈ ਕੇ ਬਾਅਦ 'ਚ ਉਹਨੂੰ ਭੁੱਲ ਜਾਂਦੇ ਨੇ, ਤੇ ਇਹ ਜਿਹੜੀਆਂ ਗੱਲਾਂ ਨੇ ਇਹ ਐਵੇਂ ਹੀ ਚੱਲਦੀਆਂ ਰਹਿੰਦੀਆਂ ਨੇ। ਇਸ ਲਈ ਜਿਹੜਾ ਸਿੱਖ ਕੌਮ ਨੂੰ ਸੁਚੇਤ ਹੋ ਕੇ ਚੱਲਣ ਦੀ ਲੋੜ। ਫਰਜ਼ੀ ਐਨਕਾਊਂਟਰ ਮਾਮਲੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਉਹਨਾਂ ਵੇਲਿਆਂ ਦੇ ਵਿੱਚ ਨੌਜਵਾਨ ਮਾਰੇ ਗਏ, ਕੀ ਉਹ ਇਕੱਲੇ ਸਿੱਖ ਪਰਿਵਾਰਾਂ ਦੇ ਬੱਚੇ ਸੀ, ਸਿੱਖ ਪਰਿਵਾਰਾਂ ਦੇ ਨੌਜਵਾਨ ਸੀ, ਜਾਂ ਹੋਰ ਵੀ ਭਾਈਚਾਰਿਆਂ ਨਾਲ ਸੰਬੰਧਿਤ ਸੀਗੇ? ਦੇਖੋ, ਜਿਹੜੇ ਜ਼ਿਆਦਾਤਰ ਤੇ ਸੀ ਉਹ ਸਿੱਖ ਪਰਿਵਾਰਾਂ ਦੇ ਹੀ ਸੀ, ਤੇ ਕੁਛ ਜਿਹੜੇ ਲੋਕ ਸੀ ਉਹ ਹਿੰਦੂ ਪਰਿਵਾਰਾਂ ਦੇ ਵੀ ਹੈਗੇ ਸੀ, ਮੁਸਲਮਾਨ ਪਰਿਵਾਰਾਂ ਦੇ ਵੀ ਹੈਗੇ ਸੀ, ਤੇ ਹਸਾਈ ਪਰਿਵਾਰਾਂ ਦੇ ਵੀ ਹੈਗੇ ਸੀ। ਇਸ ਲਈ ਜਿਹੜਾ ਸਿੱਖ ਜਾਂ ਹਿੰਦੂ ਜਾਂ ਮੁਸਲਿਮ, ਉਹ ਇੱਕ ਗੱਲ ਵੱਖਰੀ ਰਹਿ ਜਾਂਦੀ, ਪਰ ਹੈਗੇ ਉਹ ਸਾਰੇ ਪੰਜਾਬੀ ਸੀ। ਜਿਹਦੀ ਸੋਚ ਪੰਜਾਬ ਦੀ ਭਲਾਈ ਦੇ ਵਿੱਚ ਹੀ ਉਹ ਹਰ ਇੱਕ ਬੰਦਾ ਜਿਹੜਾ ਵਾ ਉਹ ਸਟੇਟ ਨੇ ਕੁਚਲਿਆ ਵਾ, ਭਾਵੇਂ ਉਹ ਹਿੰਦੂ ਹੀ, ਸਿੱਖ ਹੀ, ਮੁਸਲਮਾਨ ਹੀ ਜਾਂ ਈਸਾਈ ਹੀ। ਸਾਰੇ ਤਰ੍ਹਾਂ ਦੇ ਉਹ ਕੇਸ ਜਿਹੜੇ ਹੈਗੇ ਆ, ਪਰ ਉਹਨਾਂ ਦੀ ਗਿਣਤੀ ਦੇ ਵਿੱਚ, ਕਿਉਂਕਿ ਹੁਣ ਪੰਜਾਬ ਦੇ ਵਿੱਚ ਗਿਣਤੀ ਜ਼ਿਆਦਾ ਸਿੱਖਾਂ ਦੀ ਆ, ਤੇ ਜ਼ਿਆਦਾ ਹਰ ਇੱਕ ਕੰਮ ਦੇ ਵਿੱਚ ਸਿੱਖ ਹੀ ਲਤਾੜੇ ਜਾਣ। ਬਿਲਕੁਲ। ਮੈਸੇਜ ਕੀ ਹੈ ਪੰਜਾਬ ਦੇ ਜਾਂ ਜਿਹੜੇ ਮਨੁੱਖੀ ਅਧਿਕਾਰ ਪਸੰਦ ਲੋਕ ਨੇ, ਉਹਨਾਂ ਦੇ ਵਾਸਤੇ ਸੁਨੇਹਾ ਕੀ ਅਖੀਰ ਵਿੱਚ ਤੁਹਾਡੇ ਵੱਲੋਂ? ਵੇਖੋ, ਮੇਰੇ ਵੱਲੋਂ ਤੇ ਮੈਂ ਕੀ ਮਨੁੱਖੀ ਅਧਿਕਾਰਾਂ ਵਾਲਿਆਂ ਨੂੰ, ਕਿਉਂਕਿ ਉਹ ਬਹੁਤ ਬੁੱਧੀਜੀਵੀ ਨੇ, ਉਹਨਾਂ ਨੂੰ ਕੀ ਸੁਝਾਅ ਦੇ ਸਕਦਾ, ਪਰ ਜਿਹੜੇ ਆਮ ਸਾਡੇ ਸਾਰੇ ਸਿੱਖ ਜਾਂ ਪੰਜਾਬ ਦੀ ਜਨਤਾ ਵਾ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੀ ਮੇਨ ਸੱਚਾਈ ਆ ਉਹਨੂੰ ਵੇਖ ਕੇ ਪਛਾਣ ਕੇ ਤੇ ਫਿਰ ਚੱਲਣਾ ਚਾਹੀਦਾ। ਜਿਵੇਂ ਇਹੋ ਜਿਹੇ ਇਸ਼ੂ ਇਹ ਬਣਾ ਕੇ ਕਿ ਜੇ ਫਿਲਮ ਦਾ ਇਸ਼ੂ ਬਣਾ ਕੇ ਇਹਨਾਂ ਨੇ ਪਹਿਲਾਂ ਚੱਲਣ ਨਹੀਂ ਦਿੱਤੀ, ਉਦੋਂ ਧਰਨੇ ਲੱਗਦੇ ਰਹੇ। ਜੇ ਹੁਣ ਇੱਕ ਦਿਨ ਚਲਾ ਕੇ ਤੇ ਫਿਰ ਬੰਦ ਕਰ ਦਿੱਤੀ, ਹੁਣ ਫਿਰ ਮੈਂ ਅੱਜ ਕਈ ਸੋਸ਼ਲ ਮੀਡੀਆ ਸਾਈਟਾਂ 'ਤੇ ਵੇਖਿਆ ਵੀ ਕਈ ਜਗ੍ਹਾ 'ਤੇ ਧਰਨੇ ਲੱਗੇ। ਜਿਹੜੀ ਸਿੱਖ ਕੌਮ ਦੀ એનર્ਜੀ ਤੇ ਪੈਸਾ ਇਹਨਾਂ ਚੀਜ਼ਾਂ ਦੇ ਵਿੱਚ ਹੀ ਜਿਹੜਾ ਵੇਸਟ ਹੋਈ ਜਾ ਰਿਹਾ, ਤੇ ਉਹ ਸਾਰੀ એનર્ਜੀ ਤੇ ਪੈਸਾ ਜਿਹੜਾ ਕਿਸੇ ਵਧੀਆ ਮੁੱਦੇ 'ਤੇ ਲੱਗਣਾ ਚਾਹੀਦਾ, ਜਿਹੜਾ ਕਿ ਸਿੱਖ ਕੌਮ ਨੂੰ ਇਹੋ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਹੀ ਨਾ ਕਰਨਾ ਪਵੇ। ਬਿਲਕੁਲ। ਹਾਲ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਚੱਲੀ ਆ, ਤਾਂ ਉਸ ਤੋਂ ਬਾਅਦ ਬਹੁਤ ਸਾਰੇ ਨਵੀਂ ਪੀੜ੍ਹੀ ਦੇ ਜਿਹੜੇ ਸਵਾਲ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ, ਤਾਂ ਖਾਸ ਤੌਰ ਤੇ ਜੋ ਕੁਝ ਇਹਨਾਂ ਤਮਾਮ ਸਾਰੇ ਕੇਸਾਂ ਦੇ ਵਿੱਚ ਵਾਪਰਿਆ ਹੈ ਜਾਂ ਜਿਹੜੇ ਲੋਕਾਂ ਨੂੰ ਦੋਸ਼ੀ ਅਫਸਰਾਂ ਨੂੰ ਸਜ਼ਾਵਾਂ ਹੋਈਆਂ ਨੇ, ਉਹਦੇ ਬਾਬਤ ਵੀ ਚਰਚਾ ਕਰਨ ਦਾ ਯਤਨ ਕੀਤਾ। ਤਾਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੇ ਤਮਾਮ ਸਾਰੇ ਸੰਜੀਦਾ ਮਸਲਿਆਂ ਦੇ ਸਬੰਧ ਵਿੱਚ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹੀਏ। ਧੰਨਵਾਦ।